ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 26 अप्रैल 2017 13 विसाख नानक शाही संमत 549 दिन है। तो डॉक्टर साहब पहले इशू तो आपां प्रोग्राम जे शुरू करन तो पहलां आपां अपने दर्शਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ कि जे तुसीं TV 84 ਨੂੰ देखना चाहते हो तो तुसीं देख सकते हो स्पैक्ट्रम केबल, आर्शियन केबल, बेल 5 केबल इन कैनेडा, roku, जादू बॉक्स, फेसबुक एंड शावा ते तुसी TV 84 ਨੂੰ ਦੇਖ ਸਕਦੇ ਹੋ। ਗਲੋਬਲ CPN ਦੀ ਐਪ ਰਾਹੀਂ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪਹਿਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਇਸ਼ੂ ਬਾਰੇ? ਦੇਖੋ, ਜਦੋਂ ਤੋਂ ਮਨੁੱਖ ਨੇ ਅੱਖ ਖੋਲੀ ਹੈ ਜੀ, ਗੁਫਾਵਾਂ ਚੋਂ ਬਾਹਰ ਆਇਆ, ਕਈ ਵਾਰ ਇਹ ਚਰਚਾ ਹੁੰਦੀ ਹੈ ਕਿ ਵੀ ਦੁਨੀਆ ਦੇ ਵਿੱਚ ਪਹਿਲੀ ਲੈਂਗੁਏਜ ਕਿਹੜੀ ਸੀ, ਕਿਹੜੀ ਜ਼ਬਾਨ ਸੀ, ਔਰ ਅਕਸਰ ਇਸ ਦੇ ਉੱਤੇ ਜਿਹੜੇ ਮਾਹਿਰ ਨੇ ਉਹ ਐਗਰੀ ਕਰਦੇ ਨੇ ਕਿ ਪਹਿਲੀ ਜ਼ਬਾਨ ਜਿਹੜੀ ਸੀ ਉਹ ਲੈਂਗੁਏਜ ਆਫ ਟੱਚ, ਛੂਹਣ ਜੀ। ਕਿਉਂਕਿ ਜਦੋਂ ਮਾਂ ਜਾਂ ਬੱਚੀ 'ਚ ਵੀ ਜਿਹੜਾ ਪਹਿਲਾ ਸੰਬੰਧ ਜੁੜਦਾ ਹੈ, ਜਦੋਂ ਕਿ ਅਜੇ ਬੱਚੇ ਦੀ ਜਿਹੜੀ ਹੈ ਉਹ ਜ਼ਬਾਨ ਵੀ ਕੋਈ ਡਿਵੈਲਪ ਨਹੀਂ ਹੋਈ ਹੁੰਦੀ, ਅਜੇ ਉਹਨੇ ਮਦਰ ਟੰਗ ਵੀ ਉਹਨੂੰ ਨਹੀਂ ਪਤਾ ਹੁੰਦਾ। ਸੋ ਉਸ ਦੇ ਲਈ ਜਿਹੜਾ ਟੱਚ ਹੈ, ਛੋਹ ਹੈ, ਉਹੀ ਜ਼ਬਾਨ ਹੁੰਦੀ ਹੈ। ਔਰ ਇਸੇ ਤਰੀਕੇ ਨਾਲ ਫਿਰ ਜ਼ਬਾਨਾਂ ਦੀ ਦੁਨੀਆ ਅੱਗੇ ਤੁਰਦੀ ਹੈ ਜੀ। ਇੱਕ ਵਿਸ਼ਾ ਜਿਹੜਾ ਹਮੇਸ਼ਾ ਰਿਹਾ ਹੈ ਕਿ ਜਦੋਂ ਤੁਸੀਂ ਆਪਣੀ ਰੱਖਿਆ ਦੀ ਗੱਲ ਕਰਨੀ ਹੈ, ਜਾਨਵਰਾਂ ਦੇ ਵਿੱਚ ਐਨੀਮਲ ਕਿੰਗਡਮ 'ਚ ਕੁਦਰਤ ਨੇ ਹਰ ਇੱਕ ਨੂੰ ਕੁਛ ਨਾ ਕੁਛ ਐਸਾ ਦਿੱਤਾ ਹੈ ਜਿੱਥੇ ਕਿ ਉਹ ਆਉਣ ਵਾਲੇ ਖਤਰੇ ਤੋਂ ਆਪਣੇ ਆਪ ਨੂੰ ਮਹਿਫੂਜ਼ ਕਰ ਸਕਦਾ ਹੈ। ਕੋਈ ਸਿਗਨਲ ਹੁੰਦਾ ਹੈ, ਕਈਆਂ ਦੇ ਅੰਦਰੋਂ ਇਸ ਕਿਸਮ ਦੀ ਹਵਾੜ ਹੁੰਦੀ ਹੈ ਜਿਹੜੀ ਦੁਸ਼ਮਣ ਨੂੰ ਦੂਰ ਰੱਖਦੀ ਹੈ। ਔਰ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਅੱਡ-ਅੱਡ ਤਰੀਕਿਆਂ ਦੇ ਨਾਲ ਹਰ ਜਾਨਵਰ ਨੂੰ ਆਪਣੇ ਬਚਾਅ ਦੇ ਲਈ ਕੁਦਰਤ ਨੇ ਜਿਹੜਾ ਕੋਈ ਨਾ ਕੋਈ ਜਿਹੜਾ ਉਹ ਦਿੱਤਾ ਹੋਇਆ, ਕੋਈ ਉਹਦਾ ਅੰਗ ਹੈ ਜਾਂ ਉਸ ਦੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਰੱਖੀ ਹੋਈ ਹੈ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਤੁਸੀਂ ਬਾਕੀਆਂ ਨੂੰ, ਆਪਣੇ ਕਬੀਲੇ ਨੂੰ ਖਬਰਦਾਰ ਕਰਨਾ ਕਿ ਕੋਈ ਖਤਰਾ ਆਉਣ ਵਾਲਾ ਹੈ। ਔਰ ਇਸ ਬਾਰੇ ਤਾਂ ਹੁਣ ਕਈ ਵਾਰ ਜਦੋਂ ਅਰਥਕੁਏਕ, ਭੂਚਾਲ ਜਾਂ ਸੁਨਾਮੀ ਦੀ ਗੱਲ ਹੁੰਦੀ ਹੈ, ਇਹ ਗੱਲ ਸਾਇੰਸਦਾਨ ਵੀ ਕਿਸੇ ਹੱਦ ਤੱਕ ਜਾਂ ਇਸ ਫੀਲਡ ਦੇ ਜਿਹੜੇ ਮਾਹਿਰ ਨੇ ਉਹ ਮੰਨਦੇ ਨੇ ਕਿ ਕੁੱਤੇ ਜਾਂ ਜਾਨਵਰ, ਇਹਨਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਅਰਥਕੁਏਕ ਆਉਣ ਤੋਂ, ਜਦੋਂ ਕਿ ਅਜੇ ਬੇਸ਼ੱਕ ਹੁਣ ਸਿਸਮੋਲੋਜੀ ਡਿਪਾਰਟਮੈਂਟ ਨੇ ਕਈ ਵਾਰੀ ਇਹ ਪ੍ਰੈਡਿਕਟ ਕਰਦੇ ਨੇ, ਕਈ ਵਾਰੀ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ, ਉਹ ਭੌਂਕਣਾ ਸ਼ੁਰੂ ਕਰ ਦਿੰਦੇ ਨੇ। ਜਾਂ ਇਸੇ ਤਰ੍ਹਾਂ ਮੈਨੂੰ ਯਾਦ ਹੈ ਵੀ ਜਦੋਂ ਸੁਨਾਮੀ ਆਈ, ਅੰਡੇਮਾਨ ਨਿਕੋਬਾਰ ਜਿਹੜੇ ਉਹਨਾਂ ਦੇ ਟਰਾਈਬਲ ਲੋਕ ਸੀ, ਉੱਥੋਂ ਦੇ ਮੂਲ ਨਿਵਾਸੀ ਜਿਹਨਾਂ ਨੂੰ ਅਸੀਂ ਕਹਾਂਗੇ, ਉਹ ਜਿਹੜੇ ਨੇ ਉਹ ਨਿਕਲ ਗਏ ਸੀ ਉੱਥੋਂ। ਹਾਲਾਂਕਿ ਜਦੋਂ ਪਹਿਲਾਂ ਖਬਰ ਆਈ ਉਹਨਾਂ ਨੇ ਕਿਹਾ ਜੀ ਇੰਨੀ ਤੇਜ਼ੀ ਨਾਲ ਸੁਨਾਮੀ ਆਈ ਕਿ ਉਹਨੇ ਜਿਹੜਾ ਉਹਨਾਂ ਸਾਰੇ ਦਾ ਸਾਰਾ ਕਬੀਲਾ ਹੀ ਜਿਹੜੀ ਸਭ ਤੋਂ ਉਹਨਾਂ ਦੀ ਪੁਰਾਣੀ ਜ਼ਬਾਨ ਔਰ ਉਹ ਸੀ ਚਲੇ ਗਏ। ਲੇਕਿਨ ਇੱਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜ਼ੁਰਗ ਜਿਹੜੇ ਸ਼ਾਇਦ ਬ੍ਰਿਟਿਸ਼ ਪੁਲਿਸ ਦੇ ਵਿੱਚ ਉੱਥੇ ਉਹਨਾਂ ਨੇ ਕੰਮ ਕੀਤਾ ਸੀ, ਉਹੀ ਸੀ ਜਿਹੜੇ ਉਸ ਜ਼ਬਾਨ ਨੂੰ ਸਮਝਦੇ ਵੀ ਸੀ। ਉਹ ਲੋਕ ਹੋਰ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ। ਉਹਨਾਂ ਨੇ ਕਿਹਾ ਵੀ ਨਹੀਂ, ਉਹ ਇਸ ਕਿਸਮ ਦੇ ਐਕਸਪਰਟ ਨੇ ਕਿ ਵੀ ਉਹ ਨਹੀਂ ਮਰੇ ਹੋਣਗੇ, ਕਿਉਂਕਿ ਉਹ ਜ਼ਰੂਰ ਨਿਕਲ, ਔਰ ਬਾਅਦ ਦੇ ਵਿੱਚ ਇਹ ਗੱਲ ਜਿਹੜੀ ਹੈ ਸਾਬਤ ਹੋਈ ਕਿ ਉਹ ਠੀਕ ਨਿਕਲ ਗਏ ਸੀ। ਸੋ ਮੈਂ ਇਸ ਸਾਰੀ ਗੱਲ ਨੂੰ ਇੱਥੋਂ ਇਸ ਲਈ ਸ਼ੁਰੂ ਕੀਤਾ ਹੈ ਕਿ ਮਨੁੱਖਾਂ ਦੇ ਵਿੱਚ ਜਦੋਂ ਵੀ ਕੋਈ ਵਾਰਨਿੰਗ ਸ਼ੁਰੂ ਹੋਈ ਹੋਏਗੀ ਮੀਡੀਆ ਦਾ, ਜੇ ਅਸੀਂ ਓਰੀਜਨ ਦੇਖਣਾ ਹੋਏ ਤੇ ਫਿਰ ਇਹ ਹੈ ਕਿ ਦਰਖਤਾਂ ਤੇ ਚੜੇ, ਜਿਹੜੇ ਦੂਰ ਦਰਾਡੇ ਤੱਕ ਇੱਕ ਦਰਖਤ ਤੋਂ ਦੂਜਾ ਕੋਈ ਖਾਸ ਕਿਸਮ ਦੀ ਚੀਕ ਮਾਰਦਾ ਹੋਏਗਾ, ਕੋਈ ਆਵਾਜ਼ ਕਰਦਾ ਹੋਏਗਾ, ਦੂਜੇ ਦਰਖਤ ਤੱਕ ਪਹੁੰਚੀ, ਤੀਸਰੇ ਤੱਕ ਪਹੁੰਚੀ। ਜੇ ਕੋਈ ਸ਼ਿਕਾਰੀ ਹੈ, ਕੋਈ ਹੋਰ ਹੈ, ਉਹ ਇਵੇਂ ਆਪਣੇ ਆਪ ਨੂੰ ਸੇਫਗਾਰਡ ਕਰਦੇ ਹੋਣਗੇ। ਪਰ ਜਦੋਂ ਪ੍ਰਿੰਟਿੰਗ ਪੇਪਰ ਜਿਹੜਾ ਹੈ, ਪੇਪਰ ਦੀ ਕਾਢ ਹੋਈ, ਕਾਢ ਦੇ ਨਾਲ ਪ੍ਰਿੰਟਿੰਗ ਪ੍ਰੈਸ ਦੀ ਕਾਢ ਹੋਈ ਜਿਹੜੀ ਚਾਈਨਾ ਦੇ ਵਿੱਚ ਹੀ ਹੋਈ, ਫਿਰ ਅਸੀਂ ਦੇਖਦੇ ਹਾਂ ਕਿ ਦੁਨੀਆ 'ਚ ਹਾਲਾਂ ਲਿਖਣ ਦਾ ਕੰਮ ਤਾਂ ਉਸ ਤੋਂ ਵੀ ਪਹਿਲਾਂ, ਜਦੋਂ ਪ੍ਰੈਸ ਨਹੀਂ ਵੀ ਸੀ, ਬਹੁਤ ਸਾਰੇ ਭੋਜ ਪੱਤਰਾਂ ਦੇ ਉੱਤੇ ਜਾਂ ਡਿਫਰੈਂਟ ਜਿਹੜੇ ਰਾਈਟ ਅਪਸ ਅਸੀਂ ਸਕਰੋਲਸ ਦੇਖਦੇ ਹਾਂ ਜਿਹਦੇ ਉੱਤੇ ਟੋਰਾ ਲਿਖਿਆ ਗਿਆ ਯਹੂਦੀਆਂ ਦਾ ਲਗਭਗ 4000 4500 ਸਾਲ ਪਹਿਲਾਂ, ਜਾਂ ਈਵਨ ਰਿਗਵੇਦ 3,500 ਸਾਲ ਪਹਿਲਾਂ, ਜਾਂ ਉਸ ਤੋਂ ਵੀ ਪਹਿਲਾਂ ਜਿਹੜਾ ਖਾਸ ਤੌਰ ਤੇ ਜਿਹੜਾ ਇਹਨਾਂ ਸਾਰੇ ਹੀ ਅਬਰਾਹਿਮਿਕ ਜਿਹੜੇ ਫੇਥ ਨੇ ਉਹਨਾਂ ਦਾ ਬੇਸ ਬਣਦਾ ਹੈ ਜ਼ੋਰੈਸਟਰੀਅਨਿਜ਼ਮ,
ਜਿਹੜੇ ਕਿ ਈਰਾਨ ਦੇ ਵਿੱਚ ਲਗਭਗ 5000 ਸਾਲ ਪਹਿਲਾਂ ਹੋਇਆ। ਸੋ ਉਹ ਸਾਰਾ ਹੀ ਕੁਛ ਨਾ ਕੁਛ ਪੱਤਿਆਂ ਤੇ ਕਿਸੇ ਚੀਜ਼ ਤੇ ਲਿਖਿਆ ਜਾਂਦਾ ਸੀ, ਉਹਨੂੰ ਅੱਗੇ ਜਿਹੜਾ ਪਾਸ ਔਨ ਕੀਤਾ ਜਾਂਦਾ ਸੀ। ਔਰ ਇਸ ਤਰੀਕੇ ਦੇ ਨਾਲ ਜਦੋਂ ਤੱਕ ਪ੍ਰੈਸ ਆਈ, ਉਸ ਤੋਂ ਪਹਿਲਾਂ ਈਵਨ ਅਸੀਂ ਦੇਖਦੇ ਹਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਲਿਖਣਾ ਹੈ, ਪਹਿਲੀ ਆਦ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਈ ਗੁਰਦਾਸ ਜੀ ਨੇ ਲਿਖੀ, ਉਹ ਵੀ ਉਸ ਕਿਸਮ ਦੇ ਜਿਹੜੇ ਨੇ ਪੇਪਰ ਸੀ, ਪੇਜਸ ਉਹਦੇ ਤੇ, ਔਰ ਹਰ ਬੀੜ ਦੇ ਜਿਹੜੀਆਂ ਹੱਥ ਲਿਖਤ ਹੁੰਦੀਆਂ ਸੀ, ਐਂਡ 'ਚ ਇੱਕ ਪੇਜ ਹੁੰਦਾ ਸੀ ਕਿ ਭਾਈ ਸਿਆਹੀ ਬਣਾने की विधि ਜੀ, ਕਿ ਸਿਆਹੀ ਕਿਵੇਂ ਬਣਾਉਣੀ ਹੈ, ਉਹਦੇ 'ਚ ਗੂੰਦ ਕਿੰਨੀ ਹੈ। ਕਈ ਸੁਨਹਿਰੀ ਬੀੜਾਂ ਨੇ ਜਿਹਦੇ 'ਚ ਗੋਲਡ ਇਸਤੇਮਾਲ ਹੁੰਦਾ ਸੀ। ਸੋ ਕੁੱਲ ਮਿਲਾ ਕੇ ਜਿਹੜਾ ਜ਼ਬਾਨ ਤੋਂ ਬਾਅਦ ਦੂਸਰਾ ਕਮਿਊਨੀਕੇਸ਼ਨ ਦਾ ਸਾਧਨ ਸੀ, ਉਹ ਜਿਹੜਾ ਉਹ ਪੇਪਰ ਰਾਹੀਂ ਸੀ, ਲਿਖਤ ਸੀ। ਪ੍ਰਿੰਟਿੰਗ ਪ੍ਰੈਸਿਸ ਜਦੋਂ ਆਈਆਂ ਉਹਨਾਂ ਨੇ ਰੈਵੋਲੂਸ਼ਨਾਈਜ਼ ਕਰ ਦਿੱਤਾ। ਫਿਰ ਇਹਦੇ ਨਾਲ ਅਸੀਂ ਦੇਖਦੇ ਹਾਂ ਕਿ 18ਵੀਂ 19ਵੀਂ ਸਦੀ ਤੱਕ ਪਹੁੰਚਦੇ ਹਾਂ, ਇੰਡਸਟਰੀਅਲ ਰੈਵੋਲੂਸ਼ਨ, ਚੇਂਜ, ਅਖਬਾਰਾਂ। ਔਰ ਜਦੋਂ ਅਸੀਂ ਹਿਊਮਨ ਥਿੰਕਿੰਗ ਦੀ ਗੱਲ ਕਰਦੇ ਜੀ, ਅਸੀਂ ਸਾਰੇ ਹੀ ਪ੍ਰਭਾਵਿਤ ਹੁੰਦੇ ਹਾਂ ਜੋ ਕੁਛ ਅਸੀਂ ਦੇਖਦੇ ਹਾਂ, ਜਿਸ ਤੇ ਸਾਡੀ ਨਜ਼ਰ ਪੈਂਦੀ ਹੈ। ਹੁਣ ਕਈ ਵਾਰ ਤੁਸੀਂ ਕੋਈ ਪ੍ਰੋਗਰਾਮ ਦੇਖਦੇ ਹੋ ਜਿਨ੍ਹਾਂ ਦੀ ਐਡਵਰਟਾਈਜ਼ਮੈਂਟ ਚੱਲ ਰਹੀ ਹੁੰਦੀ ਹੈ। ਹੁਣ ਜਦੋਂ ਬਾਹਰ ਆ ਕੇ ਤੁਹਾਨੂੰ ਪਤਾ ਲੱਗਾ ਕਿ ਵੀ ਬਹੁਤ ਬ੍ਰਾਂਡ ਹੁੰਦੇ ਨੇ ਟੂਥਪੇਸਟ ਦੇ, ਉੱਥੇ ਰਹਿੰਦੇ ਆ ਤੇ ਲੱਗਦਾ ਸੀ ਵੀ ਕੋਲਗੇਟ ਕਹਿੰਦੇ ਹੀ ਟੂਥਪੇਸਟ ਨੂੰ ਨੇ, ਜਾਂ ਟੂਥਪੇਸਟ ਦਾ ਨਾਂ ਹੀ ਕੋਲਗੇਟ ਆ। ਤੁਸੀਂ ਜਾ ਕੇ ਨਹੀਂ ਸੀ ਕਹਿੰਦਾ ਵੀ ਪੇਸਟ ਟੂਥਪੇਸਟ ਨੂੰ ਕਹਿੰਦੇ ਜੀ ਕੋਲਗੇਟ ਦਿਓ, ਕਿਉਂਕਿ ਇਵੇਂ ਹੀ ਸਾਬਣ ਦਾ ਮਤਲਬ ਹੀ ਲਕਸ ਸਾਬਣ ਹੁੰਦਾ ਸੀ। ਸੋ ਇਹ ਇੱਕ ਐਡਵਰਟਾਈਜ਼ਮੈਂਟ ਦਾ ਦੌਰ, ਜਾਂ ਜਿਸ ਨੂੰ ਮੀਡੀਆ ਦੇ ਰਾਹੀਂ ਜਿਹੜਾ ਅਸੀਂ ਸ਼ਬਦ ਇਨੀਸ਼ੀਅਲੀ ਪ੍ਰਿੰਟਿੰਗ ਦੇ ਨਾਲ ਸਾਹਮਣੇ ਆਉਣੇ ਸ਼ੁਰੂ ਹੋਏ, ਉਹਨੇ ਇੱਕ ਉਹ ਪ੍ਰੋਸੈਸ ਵੀ ਕ੍ਰੀਏਟ ਕੀਤੀ ਜਿਹਨੂੰ ਅਸੀਂ ਓਪੀਨੀਅਨ ਮੇਕਿੰਗ ਕਹਿੰਦੇ ਹਾਂ। ਅਸੀਂ ਕਹਿੰਦੇ ਜੀ ਮੇਰਾ ਇਸ ਵਿਸ਼ੇ ਤੇ ਆਹ ਵਿਚਾਰ ਹੈ, ਜਾਂ ਇਸ ਸਬਜੈਕਟ ਦੇ ਉੱਤੇ ਇਹ ਹੈ। ਲੇਕਿਨ ਬਹੁਤ ਵਾਰ ਈਵਨ ਸਾਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਇਹ ਵਿਚਾਰ ਜਿਹੜਾ ਸਾਡਾ ਹੈ ਓਰੀਜਨਲ ਹੈ, ਜਿਹੜਾ ਕਿ ਹੁੰਦਾ ਨਹੀਂ। ਬਹੁਤ ਵਾਰ ਇਹ ਮੈਨੂਫੈਕਚਰਡ ਹੁੰਦਾ। ਜੋ ਕੁਝ ਅਸੀਂ ਦੇਖ ਰਹੇ ਹੁੰਦੇ ਹਾਂ, ਜਿਸ ਕਿਸਮ ਦੀ ਜਾਣਕਾਰੀ ਥਰੋ ਕੀਤੀ ਜਾ ਰਹੀ ਹੁੰਦੀ ਹੈ, ਜਿਸ ਕਿਸਮ ਦਾ ਪ੍ਰਚਾਰ ਹੋ ਰਿਹਾ ਹੁੰਦਾ ਹੈ, ਉਸ ਦੇ ਨਾਲ ਹੀ ਉਹ ਜਿਹਾ ਹੀ ਲੋਕ ਸੋਚਣਾ ਸ਼ੁਰੂ ਕਰ ਦਿੰਦੇ ਨੇ। ਔਰ ਜਦੋਂ ਅਸੀਂ ਇਹ ਵੋਟਿੰਗ ਸਿਸਟਮ ਦੀ ਗੱਲ ਕਰਦੇ, ਇਸ ਨੇ ਤਾਂ ਬਿਲਕੁਲ ਹੀ ਜਿਹੜਾ ਹੁਣ ਇੱਕ ਪਾਸੇ ਮੇਨ ਸਟ੍ਰੀਮ ਮੀਡੀਆ ਦੀ ਗੱਲ ਹੁੰਦੀ ਹੈ ਜੀ, ਮੁੱਖ ਧਾਰਾ ਮੀਡੀਆ ਜਿਨ੍ਹਾਂ ਨੇ ਉਹਨੂੰ ਕੰਟਰੋਲ ਕੀਤਾ, ਉਹ ਉਸੇ ਤਰ੍ਹਾਂ ਦਾ ਹੀ ਪ੍ਰਚਾਰ ਥਰੋ ਕਰਨਗੇ। ਜੇ ਕਿਸੇ ਨੂੰ ਬਦਨਾਮ ਕਰਨਾ, ਉਹਦੇ ਬਾਰੇ ਨੈਗੇਟਿਵ ਸਟੋਰੀਜ਼ ਆ ਰਹੀਆਂ, ਜੇ ਉਹਦੀ ਕੋਈ ਪੋਜ਼ਿਟਿਵ ਸਟੋਰੀ ਆ ਉਹਨੂੰ ਕਿਲ ਕਰ ਦਿਓ। ਤੇ ਜਿਹਨੂੰ ਤੁਸੀਂ ਚੁੱਕਣਾ, ਫਿਰ ਮੋਦੀ ਨੂੰ ਚੁੱਕ ਲਓ ਜਾਂ ਕਿਸੇ ਹੋਰ ਨੂੰ। ਹਾਂ, ਡੋਨਲਡ ਟਰੰਪ ਇੱਕ ਐਕਸੈਪਸ਼ਨ ਹੈ ਕਿ ਮੇਨ ਸਟ੍ਰੀਮ ਮੀਡੀਆ ਦੇ ਖਿਲਾਫ ਹੋਣ ਦੇ ਬਾਵਜੂਦ ਉਹਨੇ ਇਸ ਤਰੀਕੇ ਨਾਲ ਹੀ ਪ੍ਰਚਾਰ ਸ਼ੁਰੂ ਕੀਤਾ ਵੀ ਉਹਨੇ ਮੀਡੀਆ ਨੂੰ ਹੀ ਪਹਿਲੇ ਦਿਨ ਤੋਂ ਬਲਾਸਟ ਕੀਤਾ ਕਿ ਝੂਠੇ, ਲਾਇਰ, ਔਰ ਇਹ ਵੈਸਟਡ ਇੰਟਰਸਟ ਇਹ ਉਹ। ਪਰ ਅਦਰਵਾਈਜ਼ ਦੁਨੀਆ ਦੇ ਵਿੱਚ ਬਹੁਤ ਜਿਹੜੇ ਲੀਡਰ ਬਣਦੇ ਨੇ ਜਾਂ ਜਾਂਦੇ ਨੇ, ਉਹਦੇ ਵਿੱਚ ਮੀਡੀਆ ਰੋਲ ਅਦਾ ਕਰਦਾ। ਔਰ ਇਹੀ ਕਾਰਨ ਸੀ ਜਦੋਂ ਅਸੀਂ 20ਵੀਂ ਸਦੀ ਦੀ ਜੇ ਗੱਲ ਕਰੀਏ ਤੇ ਨਾਜ਼ੀਆਂ ਨੇ ਜਿਹੜੀ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ, ਜਿਹੜਾ ਉਹਨਾਂ ਦੀ ਜ਼ਬਾਨ ਦਾ ਹੀ ਸ਼ਬਦ ਹੈ ਪ੍ਰੋਪੇਗੈਂਡਾ। ਅਸੀਂ ਪੰਜਾਬੀ 'ਚ ਵੀ ਉਹਨੂੰ ਪ੍ਰੋਪੇਗੈਂਡਾ ਹੀ ਭਾਵੇਂ ਕਹਿੰਦੇ। ਔਰ ਇਹ ਪ੍ਰੋਪੇਗੈਂਡਾ ਜਰਮਨ ਜ਼ਬਾਨ ਦਾ ਸ਼ਬਦ ਸੀ ਕਿ ਜਿਹਦੇ 'ਚ ਉਹੀ ਹੈ ਜੋ ਗੱਲ ਚਾਣਕਿਆ ਨੇ ਕਹੀ ਸੀ, ਇਹਨਾਂ ਦੇ ਗੁਰੂ ਘੰਟਾਲ ਨੇ, ਹਿੰਦੂ ਤਵੀਆਂ ਦੇ, ਜਿਸ ਦੇ ਉੱਤੇ ਅੱਜ ਮੋਦੀ ਦਾ ਸਾਰਾ ਸਿਸਟਮ ਬੇਸ ਹੈ ਕਿ ਹਰ ਗੱਲ ਜਿਹੜੀ ਜਿੰਨੀ ਮਰਜ਼ੀ ਜਿੰਨਾ ਵੱਡਾ ਝੂਠ ਤੁਸੀਂ ਬੋਲੋਗੇ, ਉਨਾ ਜ਼ਿਆਦਾ ਲੋਕ ਉਹਦੇ ਤੇ ਇਤਬਾਰ ਕਰਨਗੇ। ਔਰ ਫਿਰ ਉਸ ਝੂਠ ਨੂੰ ਬਾਰ-ਬਾਰ ਰਿਪੀਟ ਕਰੋ ਤਾਂ ਕਿ ਇਹ ਸ਼ੱਕ ਹੀ ਨਾ। ਪਹਿਲੀ ਗੱਲ ਤਾਂ ਇਹ, ਜਦੋਂ ਤੁਸੀਂ ਇੰਨਾ ਵੱਡਾ ਝੂਠ ਬੋਲਦੇ ਹੋ, ਲੱਗਦਾ ਵੀ ਇਹ ਝੂਠ ਨਹੀਂ ਹੋ ਸਕਦਾ। ਫਿਰ ਇਹ ਹੈ ਕਿ ਵੀ ਉਹਨੂੰ ਬਾਰ-ਬਾਰ ਬੋਲੋ, ਫਿਰ ਡਿਫਰੈਂਟ ਥਾਵਾਂ ਤੋਂ ਬੁਲਵਾਓ ਤਾਂ ਕਿ ਲੱਗੇ ਜੀ ਉਹ ਵੀ ਕਹਿ ਰਿਹਾ, ਇਹ ਵੀ ਕਹਿ ਰਿਹਾ, ਇੱਧਰਲਾ ਵੀ ਕਹਿ ਰਿਹਾ। ਔਰ ਉਹ ਤੁਹਾਨੂੰ ਫਿਰ ਪ੍ਰਭਾਵਿਤ ਵੀ ਕਰਦਾ। ਔਰ ਜਿਵੇਂ ਉਹ ਠੱਗਾਂ ਦੀ ਕਹਾਣੀ ਆਉਂਦੀ ਹੈ ਕਿ ਕੋਈ ਜਿਹੜਾ ਉਹ ਬੱਕਰਾ ਚੁੱਕ ਕੇ ਜਾ ਰਿਹਾ ਸੀ, ਔਰ ਠੱਗਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਉਹਦੇ ਤੋਂ ਖੋਵੋ। ਤੇ ਉਹਨਾਂ ਨੇ ਇੱਕ ਮੋੜ ਦੇ ਉੱਤੇ ਇੱਕ ਠੱਗ, 3-4 ਠੱਗ ਸੀ, ਇੱਕ ਮੋੜ ਤੇ ਉਹ ਆ ਗਿਆ। ਉਹਨੇ ਉਹਨੂੰ ਕਿਹਾ ਕਿ ਭਾਈ ਇਹ ਕੁੱਤਾ ਕਿੱਥੇ ਲਈ ਜਾਣਾ? ਉਹਨੇ ਕਿਹਾ ਵੀ ਨਹੀਂ, ਇਹ ਕੁੱਤਾ ਨਹੀਂ, ਇਹ ਤਾਂ ਬੱਕਰਾ ਹੈ। ਦੂਜੇ ਮੋੜ ਤੇ ਦੂਜੇ ਠੱਗ ਨੇ ਉਹਨੂੰ ਕਿਹਾ ਕਿਉਂ ਭਾਈ ਇਹ ਕੁੱਤਾ ਕਾਹਨੂੰ ਚੁੱਕਿਆ, ਇਹਨੂੰ ਤੁਰਨ ਦੇ ਆਪ ਹੀ। ਉਹਨੂੰ ਥੋੜਾ ਜਿਹਾ ਸ਼ੱਕ ਹੋਇਆ ਕਿ ਕਿਤੇ ਮੇਰੇ ਨਾ ਗੜਬੜ ਹੋਏ, ਕੋਈ ਭੂਤ ਬਲਾ ਨਾ ਹੋਏ। ਤੀਜੇ ਠੱਗ ਨੇ ਜਦੋਂ ਕਿਹਾ, ਤੀਜੇ ਮੋੜ ਤੇ ਉਹਨੇ ਉਹ ਵਗਾ ਕੇ ਮਾਰਿਆ, ਕਹਿੰਦਾ ਇਹ ਤਾਂ ਕੋਈ ਜਿੰਨ ਚੰਬੜ ਗਿਆ ਲੱਗਦਾ। ਉਹ ਠੱਗ ਚੁੱਕ ਕੇ ਲੈ ਗਏ। ਸੋ ਇਹ ਹੈ ਪਾਰਟ ਕਿ ਜਦੋਂ ਕੋਈ ਗੱਲ ਡਿਫਰੈਂਟ ਸੋਰਸਿਸ ਤੋਂ ਕਹੀ ਜਾਂਦੀ ਹੈ, ਨੋ ਮੈਟਰ ਤੁਸੀਂ ਕਿੰਨੀ ਤੁਹਾਡੀ ਕਨਵਿਕਸ਼ਨ ਹੈ ਕਿਸੇ ਗੱਲ ਬਾਰੇ, ਤੁਹਾਡੇ ਮਨ ਦੇ ਵਿੱਚ ਸ਼ੱਕ ਪੈਦਾ ਹੁੰਦਾ। ਹੁਣ ਜਦੋਂ ਅਸੀਂ ਪ੍ਰੋਪੇਗੈਂਡੇ ਦੀ ਮੈਂ ਗੱਲ ਕੀਤੀ, ਨਾਜ਼ੀਆਂ ਨੇ ਇਸ ਆਰਟ ਦੇ ਵਿੱਚ ਬੜੀ ਪਰਫੈਕਸ਼ਨ ਕੀਤੀ। ਔਰ ਦੂਸਰੇ ਸੰਸਾਰ ਯੁੱਧ ਵੇਲੇ ਉਹਨਾਂ ਦਾ ਪ੍ਰੋਪੇਗੈਂਡਾ, ਮਿਨਿਸਟਰ ਗੋਇਬਲਸ
ਜਿਸ ਦਾ ਜਦੋਂ ਅੱਜ ਕਿਸੇ ਨੂੰ ਬਾਰੇ ਕਹਿਣਾ ਹੋਏ ਕਿ ਬਹੁਤ ਝੂਠ ਬੋਲਦਾ ਹੈ ਤਾਂ ਉਹਨੂੰ ਗੋਇਬਲੀਅਨ ਲਾਈਜ਼ ਕਹਿੰਦੇ ਨੇ, ਵੀ ਉਹਦੀ ਤਰ੍ਹਾਂ ਝੂਠ ਬੋਲਣ ਵਾਲਾ ਜੀ। ਹੁਣ ਉਸ ਪੀਰੀਅਡ ਦੇ ਵਿੱਚ ਜਿਹੜਾ ਇੱਕ ਨੇ ਲਿਖਿਆ ਕਿ ਅੰਗਰੇਜ਼ਾਂ ਦਾ ਆਪਣਾ ਪ੍ਰੋਪੇਗੈਂਡਾ ਦਾ ਢੰਗ ਤਰੀਕਾ ਸੀ, ਲੇਕਿਨ ਨਾਜ਼ੀ ਪ੍ਰੋਪੇਗੈਂਡਾ ਉਹਨਾਂ ਨੂੰ ਮਾਤ ਪਾ ਰਿਹਾ ਸੀ। ਔਰ ਜਿਹੜਾ ਪ੍ਰਿੰਟ ਮੀਡੀਆ ਦੀ ਗੱਲ ਕਿੰਨੀ ਇੰਪੋਰਟੈਂਟ ਆਈ, ਉਦੋਂ ਇੱਕ ਉਰਦੂ ਸ਼ੇਅਰ ਜਿਹੜਾ ਉਸ ਸਬ ਕੰਟੀਨੈਂਟ ਦੇ ਵਿੱਚ ਘੁੰਮਦਾ ਸੀ कि खींचो ना कमानों को ना तलवार निकालो, जब तोप मुकाबिल हो तो अखबार निकालो। कि भी तुहानू तीर कमाना की लोड़ नहीं, तलवारां की लोड़ नहीं, भावें तोप तुहाडे मुकाबले ते खड़ी है, तुसीं अखबार कढो। हुण इहदा मतलब ये सी कि मीडिया की ताकत, उहदे राहीं तुसीं अपनी गल करन दी ताकत। और ये किस हद तक फिर हौली हौली एक स्टेज के उत्ते ये इनोवेशन सी, फिर प्रोपेगेंडा लाइन आई। और हौली हौली अज असीं देखते हैं दुनिया भर दे विच पश्चिम तो लैके इंडिया तक खास तौर पर कि एक जिहड़े इंडस्ट्रीयल हाउसिस ने, बिग लोग जिहड़े कि सरकारी दरबारे जिन्हां दी जिहड़ी है उन्हां दे इंटरस्ट जुड़े हुंदे ने, और उन्हां दी ये हैवी इन्वेस्टमेंट है। और थल्लड़े रिपोर्टर की करते हैं, आम बंदा की ट्रूथ कढ के लिआंदा है, वो मैटर नहीं करता। अल्टीमेटली उही पार्ट जिहड़ा है मीडिया राहीं ही जिहड़ा ओपीनियन है वो कंट्रोल हुंदा है, लोकां दे ओपीनियन बनाए जांदे ने। और भारत के कॉन्टैक्स्ट दे विच असीं जे देखीए तो एमरजेंसी जदों इंदिरा गांधी ने लाई, पहला पार्ट मीडिया सी, उस दे उत्ते थोड़े बहुत सेंसरशिप लगी, बाकियां ने आप ही ओबलाइज करना शुरू कर दिता। फिर जे असीं सिख मुद्दे ते देखते हैं कि किवें 1980 की शुरुआती दौर दे विच ही सिखां के खिलाफ एक मुहिम विढ़ी गई, और 1984 तक पहुँचदे उन्होंने बहु गिणती जिहड़े भारत के लोग सी उन्होंने ये कन्विंस करवा दिता सी, इन्ना कि मीडिया ब्लास्ट नैगेटिव आतंकवादी, अलगाववादी, उग्रवादी हुंदा रहा कि भी ये मारे जाण दे ही काबल ने, और ये दरबार साहब दहशतगर्दां दा अड्डा है, और ये देश की एकता अखंडता लई सिख सब तो वड्डा खतरा ने, और ये पाकिस्तान दे नाल रले हुए ने। ISI ने इन्होंने ट्रांसमीटर दिते हुए ने, उत्थों ये कम्यूनीकेट करते हैं, ये जिहड़े ने देश नूं तोड़ना चाहुंदे ने। उहदे थल्ले घल्लूकारा 84, फिर नवंबर 84, उस सारे दी जस्टिफिकेशन हुई। लेकिन उस पीरीयड च भी थोड़ी बहुत आवाज़, जिवें जे इंदिरा गांधी ने एमरजेंसी लाई तो रामनाथ गोयनका इंडियन एक्सप्रैस ग्रुप का सी, हालांकि सिख मुद्दों का तो अगेंस्ट ही भुगत्या हमेशा, पर उन्हें जदों उन्होंने इंडियन एक्सप्रैस ग्रुप ने एमरजेंसी की विरोधता की तो सेंसर बोर्ड वाले आके बह जाते सी, वो जिहड़ी खबर कढ़दे सी उस खबर की थां नूं खाली छड्ड दिंदा सी अखबार। ये भी एक अपने तरीके दे नाल मैसेज आण दी गल सी। लेकिन जदों असीं अज दे दौर च गल करते हैं पिछले पीरीयड कि कदे हिंदू तवियां कोल कुल मिला के पंच जन्या इन्हां दा एक अखबार निकलदा हुंदा सी हिंदी च, एक शायद ऑब्जर्वर सी, इंडियन ऑब्जर्वर जां कुछ इस किस्म तो बिना कोई इन्हां दे कोल नहीं सी। पर अज 1 बिलियन 300 मिलियन लोग वो तुहाडा, और उदों अजे इलैक्ट्रॉनिक मीडिया का दौरा नहीं सी। सो अज सारा ही देश जिहड़ा है उसका ओपीनियन इलैक्ट्रॉनिक मीडिया, जिन्ने चैनल तुसीं 500 तो ज़्यादा चैनल होणगे जिहड़े मेन चार च, फिर रीजनल लैंग्वेजिस में अखबारां हज़ारां की गिणती शायद दुनिया च सब तो ज़्यादा अखबारां उत्थे ही छपदियां होण, जे वीकली डेली सारियां मिला लो। हुण उस सारे जे उत्तों थल्ले तक मोदी मोदी हुंदा है, और राष्ट्रवाद, गौ राष्ट्र, गौ माता और दूजा तो जिहड़ा उहदा विरोध करे, हुण सोशल मीडिया भी आ गया, सोशल मीडिया ही तुसीं ट्रेंड अपने लोग बिठाए हुए ने, कोई तो तुसीं डाइसेंटिंग ओपीनियन दिओ वो तुहाडे घर तक पहुँच जाते हैं, थ्रैट करते हैं, हमले करते हैं, केस रजिस्टर होंदे ने। सो इस सारे नूं यूज़ करके किवें गैग किया गया लोगों के ओपीनियन नूं, और उहदे नतीजे जिहड़े ने फिर वो किवें ये सारा कुछ चोणां ते हावी हो रहा है। बेशक मशीनां दी गल हुंदी है जी, वोटां ठीक पईयां नहीं, मैनूं ये लगदा है कि ये सब तो वड्डी जिहड़ी मशीन इन्हां दे हत्थ च मीडिया राहीं इन्हां ने ब्रेन वॉश कीता है। वो फिर यूपी दियां चोणां होण, रीसेंटली पिछले कल ही दिल्ली म्यूनसिपल कारपोरेशन दियां चोणां च बीजेपी नूं थंपिंग मेजोरिटी मिली है, और कांग्रेस तीसरे थां ते गई, आम आदमी पार्टी की शर्मनाक हार हुई है। हुण ये सारा दौरा चल रहा है, और ये वरतारा क्योंकि साडा ज़्यादा फोकस इंडिया और साडी होंद बी और नॉट टू बी वाली उहदे नाल जुड़ी हुई है, इसलिए साडा ध्यान हमेशा जदों कोई रिपोर्ट आंदी है उहदे वल जांदा है। पर कुल मिला के असी देख रहे हैं भी ये रुझान जिथे अमरीका दे विच डोनाल्ड ट्रंप की कैंपेन दे नाल आया,
ਉੱਥੇ ਇੰਗਲੈਂਡ ਦੇ ਵਿੱਚ ਵੀ ਬ੍ਰੈਕਸਿਟ ਦੇ ਨਾਂ ਥੱਲੇ ਯੂਰਪੀਅਨ ਯੂਨੀਅਨ ਚੋਂ ਨਿਕਲਣ ਦੀ ਲਾਈਨ, ਔਰ ਫਰਾਂਸ ਦੇ ਵਿੱਚ ਜਿਸ ਕਿਸਮ ਦਾ ਹੁਣ ਮਾਹੌਲ ਹੈ, ਆਲਮੋਸਟ ਜਿਹੜੀ ਡਾਈਸੈਂਟਿੰਗ ਸੋ ਕਾਲਡ ਪੈਟਰੀਓਟਿਕ ਲਾਈਨ ਲੈਣ ਵਾਲੀ ਮਾਈ ਜਿਹੜੀ ਸੀ ਉਹ ਜਿਸ ਦੇ ਨੇੜੇ ਪਹੁੰਚ ਗਈ। ਸੋ ਇਸੇ ਤਰ੍ਹਾਂ ਇੱਕ ਨਾਰਵੇ ਨੂੰ ਛੱਡ ਕੇ ਬਹੁਤ ਸਾਰੇ ਹੋਰ ਥਾਵਾਂ ਦੇ ਉੱਤੇ ਵੀ, ਹੰਗਰੀ ਦੇ ਵਿੱਚ ਔਰ ਜਿਵੇਂ ਟਰਕੀ ਦੇ ਵਿੱਚ ਜਿਹੜਾ ਰੈਫਰੈਂਡਮ ਦੇ ਨਾਂ ਥੱਲੇ ਐਕਸੈਸਿਵ ਪਾਵਰਸ ਲਈਆਂ। ਸੋ ਇਸ ਸਾਰੇ ਦੌਰੇ 'ਚ ਜਿੱਥੇ ਮੀਡੀਆ ਜਿਹੜਾ ਹੈ ਉਸ ਦੇ ਉੱਤੇ, ਈਵਨ ਅਮਰੀਕਾ ਵਰਗਾ ਮੁਲਕ ਜਿੱਥੇ ਹਮੇਸ਼ਾ ਹੀ ਜਦੋਂ ਮੀਡੀਆ ਦੀ ਗੱਲ ਹੁੰਦੀ ਹੈ ਉਹਨੂੰ ਫੋਰਥ ਪਿਲਰ ਕਿਹਾ ਜਾਂਦਾ ਹੈ ਕਿ ਜੀ ਕਿਸੇ ਵੀ ਡੈਮੋਕ੍ਰੇਸੀ ਦੀ ਐਗਜ਼ੈਕਟਿਵ, ਲੈਜਿਸਲੇਚਰ, ਜੁਡੀਸ਼ਰੀ ਤੋਂ ਬਾਅਦ ਇਹ ਚੌਥਾ ਥੰਮ ਹੈ। ਔਰ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਤੁਹਾਨੂੰ ਰਾਈਟ ਦਿੰਦੀ ਹੈ, ਤੁਸੀਂ ਕੁਝ ਵੀ ਕਹਿ ਸਕਦੇ ਹੋ, ਲਿਖ ਸਕਦੇ ਹੋ, ਬੋਲ ਸਕਦੇ ਹੋ, ਔਰ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ। ਲੇਕਿਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ, ਓਥ ਟੇਕਿੰਗ ਤੋਂ ਬਾਅਦ ਅਗਲੇ ਦਿਨ ਜਿਹੜੇ ਪ੍ਰੋਟੈਸਟ ਹੁੰਦੇ ਨੇ, ਕਿਵੇਂ ਪੱਤਰਕਾਰਾਂ ਦੇ ਨਾਲ ਸਿਰਫ ਮਾਰ ਕੁਟਾਈ ਨਹੀਂ ਹੁੰਦੀ, ਕਿਸ ਕਿਸਮ ਦੇ ਉਹਨਾਂ ਤੇ ਕੇਸ ਰਜਿਸਟਰ ਹੋ ਜਾਂਦੇ ਨੇ। ਸੋ ਜਦੋਂ ਜਿਹੜਾ ਐਪੀਟੋਮ ਹੈ ਜਾਂ ਜਿਸ ਤੋਂ ਬਾਕੀਆਂ ਨੇ ਅਗਵਾਈ ਲੈਣੀ ਹੈ, ਉੱਥੇ ਇਹ ਤਬਦੀਲੀ ਸ਼ੁਰੂ ਹੁੰਦੀ ਹੈ। ਜਾਂ ਇੰਗਲੈਂਡ ਜਿਹੜਾ ਮਦਰ ਆਫ ਸਿਵਲਾਈਜੇਸ਼ਨਸ ਕਹਿੰਦਾ ਆਪਣੇ ਆਪ ਨੂੰ, ਔਰ ਅੱਜ ਦੁਨੀਆ ਦੇ ਵਿੱਚ ਮੀਡੀਆ ਦੀ ਫਰੀडम, ਕਿਉਂਕਿ ਮੀਡੀਆ ਦੀ ਫਰੀडम ਨਾਲ ਤੁਹਾਡੀ ਫਰੀडम ਆਫ ਐਕਸਪ੍ਰੈਸ਼ਨ ਜੁੜੀ ਹੋਈ ਹੈ। ਜੇ ਤੁਹਾਡੇ ਮੁੱਢਲੇ ਹੱਕਾਂ ਦੀ ਗੱਲ ਕਰੀਏ, ਜਿਸ ਸੁਸਾਇਟੀ 'ਚ ਤੁਹਾਡਾ ਗੱਲ ਕਹਿਣ ਦਾ ਹੱਕ ਖੋਹ ਲਿਆ ਜਾਂਦਾ ਹੈ, ਤੁਹਾਨੂੰ ਦੇਸ਼ ਧਰੋਹੀ ਬਣਾ ਦਿੱਤਾ ਜਾਂਦਾ ਹੈ। ਪੰਜਾਬ ਦੇ ਕੰਟੈਕਸਟ 'ਚ ਅਸੀਂ ਦੇਖਦੇ ਹਾਂ ਕਿ ਧਾਰਮਿਕ ਆਜ਼ਾਦੀ ਦੀ ਗੱਲ ਦੇ ਲਈ ਸਾਡੇ ਇਸ਼ਟ ਬੇਅਦਬ ਹੁੰਦੇ ਨੇ, ਅਸੀਂ ਸਰਬੱਤ ਖਾਲਸਾ ਕਰਦੇ ਹਾਂ, ਪੀਸਫੁਲੀ ਆਪਣੀ ਗੱਲ ਕਰਦੇ ਹਾਂ, ਅਸੀਂ ਦੇਸ਼ ਧਰੋਹੀ ਹੋ ਜਾਂਦੇ। ਹੁਣ ਇਹਨਾਂ ਸਾਰਿਆਂ ਦੇ ਉੱਤੇ ਵੀ ਚਲੋ ਉਹ ਇਮਾਨਦਾਰ ਕੁਛ NGOs, ਕੁਛ ਉਹ ਗਰੁੱਪ ਨੇ ਜਿਹੜੇ ਇਸ ਗੱਲ ਬਾਰੇ ਚਿੰਤਤ ਵੀ ਨੇ ਕਿ ਦੁਨੀਆ ਦੇ ਵਿੱਚ ਕੋਈ ਇਸ ਕਿਸਮ ਦਾ ਨਾ ਰੁਝਾਨ ਜਿਹੜਾ ਚੱਲ ਰਿਹਾ ਹੈ ਉਹ ਇਸ ਹੱਦ ਤੱਕ ਪਹੁੰਚੇ ਕਿ ਸਾਰੇ ਪਲੈਨਟ ਦੇ ਉੱਤੇ ਹੀ ਉਸ ਕਿਸਮ ਦੀ, ਅਸੀਂ ਤਾਂ ਮਿਲਟਰੀ ਰੂਲਰਸ ਔਰ ਡਿਕਟੇਟਰਸ਼ਿਪਸ ਜਾਂ ਆਟੋਕ੍ਰੇਸੀਜ਼ ਦੀ ਗੱਲ ਕਰਦੇ ਹਾਂ। ਅੱਜ ਡੈਮੋਕ੍ਰੇਸੀਜ਼ ਦੇ ਨਾਂ ਥੱਲੇ ਜਿਹੜੀ ਇਸ ਕਿਸਮ ਦੀ ਸੈਂਸਰਸ਼ਿਪ ਹੈ, ਉਹ ਅਮਰੀਕਾ ਹੋਏ, ਇੰਗਲੈਂਡ ਹੋਏ ਜਾਂ ਭਾਰਤ ਵਰਗਾ ਹੋਏ, ਇਹ ਇੱਕ ਫਖਰ ਦੀ ਜਿਹੜਾ ਫਿਕਰ ਦੀ ਗੱਲ ਹੈ। ਔਰ ਕਿੱਥੇ ਇੱਕ ਪਾਸੇ ਡੈਮੋਕ੍ਰੇਸੀਜ਼ ਫਖਰ ਸਨ ਕਿ ਭਾਈ ਲੋਕਾਂ ਦੀ ਮੁੱਢਲੀਆਂ ਆਜ਼ਾਦੀਆਂ, ਤੇ ਕਿੱਥੇ ਅੱਜ ਇਹ ਇੱਕ ਫਿਕਰ ਦੀ ਗੱਲ ਬਣ ਰਹੀ ਹੈ ਕਿ ਇਹ ਕਿਸ ਪਾਸੇ ਨੂੰ ਇਹ ਗੱਲ ਜਾ ਰਹੀ ਹੈ। ਔਰ ਦੁਨੀਆ ਦੀ ਇੱਕ ਬੜੀ ਰੈਪਿਊਟਿਡ ਜਿਹੜੀ ਸੰਸਥਾ ਜਿਹਦੇ ਵਿੱਚ ਕਿ ਜਿਹੜੇ ਜਰਨਲਿਸਟ ਨੇ ਉਹ ਵਿਦਆਊਟ ਬਾਰਡਰਸ ਆਪਣੇ ਆਪ ਨੂੰ ਕਹਿੰਦੇ ਨੇ, ਫ੍ਰੈਂਚ ਟਰਮ ਉਹਦੇ ਲਈ ਇਸਤੇਮਾਲ ਹੁੰਦੀ ਹੈ, ਉਹਦੇ 'ਚ ਉਹਨਾਂ ਨੇ, ਉਸ ਆਰਗੇਨਾਈਜੇਸ਼ਨ ਨੇ, ਉਹ ਹਰ ਸਾਲ ਵਰਲਡ ਪ੍ਰੈਸ ਫਰੀडम ਇੰਡੈਕਸ ਰਿਲੀਜ਼ ਕਰਦੇ ਨੇ। ਇਸ ਵਾਰ ਵੀ ਉਹਨਾਂ ਨੇ 153 ਦੇਸ਼ ਜਿਨ੍ਹਾਂ ਦਾ ਉਹਨਾਂ ਨੇ ਸਰਵੇ ਕੀਤਾ, ਉਹਨਾਂ ਦੇ ਆਪਣੇ ਇੰਡੈਕਸ ਮਾਰਕਸ ਨੇ, ਔਰ ਉਹ ਰਿਪੋਰਟ ਜਾਰੀ ਕੀਤੀ ਹੈ। ਔਰ ਇਸ ਰਿਪੋਰਟ ਦੇ ਵਿੱਚ ਕਿ ਕਿੱਥੇ ਫਰੀडम्स ਨੇ ਔਰ ਮੀਡੀਆ ਦੇ ਕੀ, ਉਹਦੇ 'ਚ ਵੀ ਉਹਨਾਂ ਨੇ 3 ਕੈਟਾਗਰੀਜ਼, ਫੇਅਰਲੀ ਗੁੱਡ ਔਰ 3rd ਕੈਟਾਗਰੀ ਵੈਰੀ ਸੀਰੀਅਸ ਸਿਚੁਏਸ਼ਨ ਜਾਂ ਡਿਫਿਕਲਟ ਸਿਚੁਏਸ਼ਨ। ਸੋ ਵੈਰੀ ਸੀਰੀਅਸ ਸਿਚੁਏਸ਼ਨ ਦਾ ਮਤਲਬ ਹੈ ਕਿ ਬਹੁਤ ਮਾੜਾ ਹਾਲ ਹੈ। ਸੋ ਉਹਨਾਂ ਕੈਟਾਗਰੀਜ਼ 'ਚੋਂ ਜੇ ਅਸੀਂ ਦੇਖੀਏ ਕੁੱਲ 153 ਦੇਸ਼ਾਂ 'ਚੋਂ ਭਾਰਤ ਦਾ ਸ਼ਰਮਨਾਕ 136ਵਾਂ ਨੰਬਰ ਹੈ। ਹੁਣ ਇਹ ਲਾਰਜੈਸਟ ਡੈਮੋਕ੍ਰੇਸੀ ਹੈ, ਲੇਕਿਨ 136ਵੇਂ ਨੰਬਰ ਦੇ ਉੱਤੇ ਇਹਨੂੰ ਰੱਖਿਆ, ਔਰ ਇਸ ਨੂੰ ਕੈਟਾਗਰੀ 'ਚ ਵੀ ਵੈਰੀ ਸੀਰੀਅਸ ਸਿਚੁਏਸ਼ਨ ਵਾਲੀ ਕੈਟਾਗਰੀ 'ਚ। ਔਰ ਇਸ ਸਾਲ ਪਿਛਲੇ ਸਾਲ ਨਾਲੋਂ ਵੀ ਇਹ 2 ਦਰਜੇ ਥੱਲੇ ਨੂੰ ਗਿਆ, ਔਰ ਇਸ ਦੀ ਜਿਹੜੀ ਥਾਂ ਹੈ ਉਹ ਰਸ਼ੀਆ ਦੇ ਨਾਲ ਔਰ ਦੂਜਿਆਂ ਦੇ ਨਾਲ, ਟਰਕੀ ਦੇ ਨਾਲ ਜਿਹੜੀ ਆ ਉਹ ਕਲੱਬ ਹੁੰਦੀ ਹੈ। ਨਾਰਵੇ ਦੁਨੀਆ ਦਾ ਸਭ ਤੋਂ ਫ੍ਰੀ ਮੁਲਕ ਹੈ ਜਿੱਥੇ, ਜਿਹਨੂੰ ਨੰਬਰ 1 ਇਹ ਥਾਂ ਹਾਸਲ ਹੋਈ ਹੈ, ਔਰ ਉਸ ਤੋਂ ਬਾਅਦ ਸਵੀਡਨ ਦਾ ਨੰਬਰ ਹੈ ਔਰ ਫਿਨਲੈਂਡ ਦਾ ਨੰਬਰ ਹੈ। 2 ਸਟੋਰੀਜ਼ ਇਸ ਦੇ ਉੱਤੇ ਜਿਹੜੀਆਂ ਨੇ, ਹਾਲਾਂਕਿ ਸਾਰੇ ਮੀਡੀਆ ਨੇ, ਅੱਜ ਇੰਟਰਨੈਸ਼ਨਲ ਮੀਡੀਆ ਦੀ ਇਹ ਸਟੋਰੀ ਹੈ ਇੱਕ ਸਕਰੋਲਿਨ ਔਰ ਇੱਕ ਅਲ ਜਜ਼ੀਰਾ, ਉਹਦੇ ਮੈਂ ਕੁਝ ਕੰਟੈਂਟ ਜ਼ਰੂਰ ਸ਼ੇਅਰ ਕਰਨੇ ਚਾਹਾਂਗਾ ਤਾਂ ਕਿ ਇਹ ਲੱਗੇ ਕਿ ਭਾਈ ਇਹ ਪਤਾ ਹੋਣਾ ਚਾਹੀਦਾ ਕਿ ਦੁਨੀਆ 'ਚ ਜੋ ਚੱਲ ਰਿਹਾ ਉਹ ਤਾਂ ਇੱਕ ਪਾਸੇ ਹੈ, ਲੇਕਿਨ ਇੰਡੀਆ ਕਿਸ ਪਾਸੇ ਵੱਲ ਔਰ ਮੀਡੀਆ ਦੇ ਹਵਾਲੇ ਨਾਲ ਜਾਂ ਇਸ ਰਿਪੋਰਟ 'ਚ ਇੰਡੀਆ ਦੇ ਹਵਾਲੇ ਨਾਲ ਕੀ ਕਿਹਾ ਗਿਆ ਹੈ। So India found itself 3 ranks lower in the latest World Press Freedom Index report released by media watchdog Reporters Sans Frontières, a French word, on Wednesday. The country, which ranked 136 on the list, was placed in the difficult situation slot, as were most nations in its immediate neighborhoods, such as Pakistan and Afghanistan. ਹੁਣ ਇਹੀ ਇੰਡੀਆ ਜਿਹੜਾ ਕਹਿੰਦਾ ਜੀ ਪਾਕਿਸਤਾਨ ਨੂੰ ਫੇਲਡ ਸਟੇਟ ਬਣਾਓ, ਉੱਥੇ ਜੀ ਆਵਾਜ਼ ਨਹੀਂ।
ਹੁਣ ਇਹਨੂੰ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ ਇੱਕੋ ਕੈਟਾਗਰੀ 'ਚ ਨੇ ਕਿ ਜੋ ਹਾਲ ਅਫਗਾਨਿਸਤਾਨ 'ਚ ਹੈ, ਇਹਦਾ ਮਤਲਬ ਇਹ ਹੈ ਕਿ ਇੰਡੀਆ ਵੀ ਜੇ ਇਹਨਾਂ ਦਾ ਕ੍ਰਾਈਟੇਰੀਆ ਫੀਲਡ ਸਟੇਟ ਦਾ ਦੇਖਣਾ ਹੈ ਤੇ ਅੱਜ ਇਹ ਉਸ ਸਟੇਟ ਤੇ ਹੈ ਜਿੱਥੇ ਕਿ ਇਹਨੂੰ ਇਹ ਰਿਪੋਰਟ ਵੈਰੀ ਸੀਰੀਅਸ ਸਿਚੁਏਸ਼ਨ 'ਚ ਰੱਖ ਕੇ ਉਸ ਕੈਟਾਗਰੀ 'ਚ ਰੱਖਦੀ ਹੈ। ਹੁਣ ਇੰਡੀਆ ਬਾਰੇ ਜਿਹੜੀ ਸਪੈਸੀਫਿਕ ਮੈਂਸ਼ਨ ਹੈ ਇਸ ਰਿਪੋਰਟ ਦੇ ਵਿੱਚ, ਉਹਦੇ 'ਚ ਇਹ ਹੈ, with Hindu nationalists trying to purge all manifestations of anti-national thought from the national debate. Self-censorship is growing in the mainstream media. Journalists are increasingly the targets of online smear campaign by most radical nationalists who vilify them and even threaten physical reprisals, the report said. ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੇ ਹਿੰਦੂ ਰਾਸ਼ਟਰਵਾਦੀ ਨੇ, ਉਹਨਾਂ ਨੇ ਕੋਈ ਵੀ ਡਿਬੇਟ ਜਿਹੜੀ ਹੈ ਉਹਦੇ 'ਚੋਂ ਸਾਰੇ ਲੋਕ ਜਿਹੜੇ ਕਿ ਉਹਨਾਂ ਦੀ ਵਿਚਾਰਧਾਰਾ ਦੇ ਖਿਲਾਫ ਨੇ ਉਹਨਾਂ ਨੂੰ ਬਿਲਕੁਲ ਪਾਸੇ ਕਰ ਦਿੱਤਾ ਹੈ। ਔਰ ਇਸ ਦਾ ਨਤੀਜਾ ਇਹ ਹੋਇਆ ਹੈ ਕਿ ਜਿਹੜਾ ਮੁੱਖ ਧਾਰਾ ਮੀਡੀਆ ਹੈ ਉਹ ਸੈਲਫ ਸੈਂਸਰਸ਼ਿਪ ਦਾ ਮਤਲਬ ਆਪਣੇ ਆਪ ਹੀ ਉਹ ਹਿੰਦੂਤਵਾਦ ਦੇ ਝੰਡਾ ਬਰਦਾਰ ਬਣ ਗਏ ਨੇ। ਉਹਨਾਂ ਨੇ ਆਪਣਾ ਜਿਹੜਾ ਬਿਲਕੁਲ ਸਰੈਂਡਰ ਕਰ ਦਿੱਤਾ ਹੈ ਔਰ ਜਿਹੜੇ ਪੱਤਰਕਾਰ ਉਹਨਾਂ ਨਾਲ ਸਹਿਮਤ ਨਹੀਂ ਨੇ ਉਹਨਾਂ ਨੂੰ ਆਨਲਾਈਨ ਸਮੀਅਰ ਕੈਂਪੇਨ, ਉਹਨਾਂ ਤੇ ਚਿੱਕੜ ਸੁੱਟਿਆ ਜਾਂਦਾ ਹੈ ਔਰ ਬਦਨਾਮ ਕੀਤਾ ਜਾਂਦਾ ਹੈ ਔਰ ਹੂ ਵਿਲੀਫਾਈ ਦੈਮ, ਜਿਹੜੇ ਰੈਡੀਕਲ ਐਲੀਮੈਂਟ ਨੇ ਉਹਨਾਂ ਨੂੰ ਬਹੁਤ ਉਹ ਗੰਦੇ ਰੰਗ 'ਚ ਪੇਸ਼ ਕਰਦੇ ਨੇ ਐਂਡ ਈਵਨ ਥ੍ਰੈਟਨ ਫਿਜ਼ੀਕਲ ਰਿਪਰਾਈਜ਼ਲਸ, ਉਹ ਉਹਨਾਂ ਨੂੰ ਸਰੀਰਕ ਤੌਰ ਤੇ ਵੀ ਜਿਹੜਾ ਉਹ ਧਮਕੀਆਂ ਦਿੰਦੇ ਨੇ। ਔਰ ਮੈਂ ਸ਼ਾਇਦ ਕੱਲ੍ਹ ਵੀ ਜ਼ਿਕਰ ਕੀਤਾ ਸੀ ਕਿ ਜਨਰਲ ਪੈਨਾਂਗ ਜਿਹਨੇ ਇਸ ਗੱਲ ਨੂੰ ਕੰਡੈਮ ਕੀਤਾ, ਲੈਫਟੀਨੈਂਟ ਜਨਰਲ, ਇਹਨੂੰ ਕੰਡੈਮ ਕੀਤਾ ਕਿ ਵੀ ਕਸ਼ਮੀਰ ਦੇ ਵਿੱਚ ਜੀਪ ਦੇ ਉੱਤੇ ਇੱਕ ਨੌਜਵਾਨ ਨੂੰ ਬੰਨ੍ਹ ਕੇ ਜਿਵੇਂ ਘੁਮਾਇਆ ਗਿਆ ਔਰ ਜਦੋਂ ਉਹਨੇ ਕਿਹਾ ਵੀ ਇਹ ਸ਼ੇਮ ਹੈ ਇੰਡੀਅਨ ਆਰਮੀ ਲਈ, ਤੇ ਇਹਨਾਂ ਨੇ ਕਿਵੇਂ ਉਹਨੂੰ ਬਦਨਾਮ, ISI, ਖਾਲਿਸਤਾਨੀ, ਟ੍ਰੇਟਰ। ਔਰ ਮੈਂ ਕੱਲ ਦੇਖ ਰਿਹਾ ਸੀ ਕਿ 2000 ਤੋਂ ਜ਼ਿਆਦਾ ਡੈਥ ਥ੍ਰੈਟਸ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਔਰ ਦੂਸਰੇ ਤੇ ਉਹਨੂੰ ਦਿੱਤੀਆਂ ਵੀ ਤੁਹਾਨੂੰ ਅਸੀਂ ਛੱਡਣਾ ਨਹੀਂ ਹੈ। ਸੋ ਇਹ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ। The watchdog's analysis also found that prosecutions were used to gag journalists overtly critical of the government, including the use of sedition law that comes with life imprisonment as punishment. ਉਹਨਾਂ ਨੇ ਕਿਹਾ ਜੀ ਇਹੀ ਨਹੀਂ ਕਿ ਵੀ ਰੈਡੀਕਲ ਐਲੀਮੈਂਟ ਕਰ ਰਹੇ ਨੇ, ਸਰਕਾਰੀ ਤੌਰ ਦੇ ਉੱਤੇ ਉਹਨਾਂ ਤੇ ਮੁਕੱਦਮੇ ਬਣਾਏ ਜਾਂਦੇ ਨੇ ਦੇਸ਼ ਧਰੋਹ ਦੇ, ਗੈਗ ਉਹਨਾਂ ਦੀ ਆਵਾਜ਼ ਕੁੱਟਣ ਦੇ ਲਈ। ਔਰ ਜਿਹੜੇ ਸੈਡੀਸ਼ਨ ਦਾ ਲਾਅ ਹੈ ਉਹ ਤੁਹਾਨੂੰ ਉਮਰ ਭਰ ਦੇ ਲਈ ਜੇਲ੍ਹ ਦੇ ਵਿੱਚ ਰੱਖ ਸਕਦਾ ਹੈ ਔਰ ਇੰਪ੍ਰਿਜ਼ਨਮੈਂਟ ਹੈ। The current post-truth era of fake news has endangered press freedom like never before. ਕਿ ਅੱਜ ਜੋ ਪ੍ਰੈਸ ਦੀ ਫਰੀडम ਨੂੰ, ਮੀਡੀਆ ਦੀ ਫਰੀडम ਦੇ ਉੱਤੇ ਜਿਸ ਕਿਸਮ ਦਾ ਹੈ ਐਵੇਂ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਰਿਪੋਰਟਰਸ ਸੈਨ ਫਰੰਟੀਅਰਸ ਆਲਸੋ ਨੋਨ ਐਜ਼ ਰਿਪੋਰਟਰਸ ਵਿਦਾਊਟ ਬਾਰਡਰਸ, ਇਹ ਵੀ ਇਹਨਾਂ ਦਾ ਇੱਕ ਟਾਈਟਲ ਹੈ, said in its report it also heightened the toxic media bashing of United States President Donald Trump's election campaign and Britain's Brexit referendum। ਇਹਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ we have reached, ਇਹ ਹੁਣ ਇਹਨਾਂ ਦੀ ਰਿਪੋਰਟ ਹੈ, we have reached the age of post-truth propaganda and suppression of freedom, especially in democracies. They began failing in the index in preceding years and now more than ever nothing seems to be checking that fall. ਉਹਨਾਂ ਨੇ ਕਿਹਾ ਰਿਪੋਰਟ ਦੇ ਵਿੱਚ ਕਿ ਵੀ ਅਸੀਂ ਉਸ ਥਾਂ ਤੇ ਪਹੁੰਚ ਚੁੱਕੇ ਹਾਂ ਜਿੱਥੇ ਆਜ਼ਾਦੀ ਦੇ ਨਾਲ ਗੱਲ ਕਹਿਣ ਦੇ ਹੱਕ ਨੂੰ ਦਬਾਇਆ ਜਾ ਰਿਹਾ, ਖਾਸ ਤੌਰ ਤੇ ਡੈਮੋਕ੍ਰੇਸੀਜ਼ ਦੇ ਵਿੱਚ। ਔਰ ਇਹ ਉਸ ਇੰਡੈਕਸ ਦੇ ਵਿੱਚ ਥੱਲੇ ਨੂੰ ਜਾ ਰਹੇ ਨੇ ਸਾਰੇ, ਜਿਹੜੇ ਕਿ ਪਹਿਲਾਂ ਕਦੇ ਨਹੀਂ ਦੇਖੇ ਗਏ। ਔਰ ਇਸ ਬਾਰੇ ਜਿਹੜਾ ਈਵਨ ਅਮਰੀਕਾ ਔਰ ਬ੍ਰਿਟਨ ਦਾ ਵੀ ਉਹਨਾਂ ਨੇ ਉਹ ਵੀ 2-2 ਪਲੇਸ ਥੱਲੇ ਨੂੰ ਡਿੱਗੇ ਨੇ, 43ਵੇਂ ਔਰ 40ਵੇਂ ਨੰਬਰ ਤੇ ਆਏ ਨੇ। ਔਰ ਇਸੇ ਤਰ੍ਹਾਂ ਜਿਹੜੀ ਅਲ ਜਜ਼ੀਰਾ ਦੀ ਸਟੋਰੀ ਹੈ ਉਹਦੇ 'ਚ ਕੁਛ ਤਾਂ ਰਿਪੀਟ ਹੈ, ਇਹ ਜਿਹੜਾ ਕਿ ਪਹਿਲਾ ਪਾਰਟ ਚੱਲ ਰਿਹਾ। ਔਰ ਇਹਦੇ 'ਚ ਉਹਨਾਂ ਨੇ ਇੱਕ ਕਾਮੈਂਟ ਇਹ ਵੀ ਕਿਹਾ ਐਨੂਅਲ ਪ੍ਰੈਸ ਫਰੀडम ਰਿਪੋਰਟ 'ਚ, ਅਟੈਕਸ ਔਨ ਦਾ ਮੀਡੀਆ ਹੈਵ ਬਿਕਮ ਕਾਮਨ ਪਲੇਸ ਐਂਡ ਸਟਰੋਂਗਮੈਨ ਆਰ ਔਨ ਦਾ ਰਾਈਜ਼। ਵੀ ਹੈਵ ਰੀਚਡ ਦਾ ਏਜ ਆਫ ਪੋਸਟ ਟਰੂਥ ਪ੍ਰੋਪੇਗੈਂਡਾ। ਮੈਂ ਪਹਿਲਾਂ ਪੜ੍ਹ ਚੁੱਕਾ ਕਿ ਬਈ ਇਹ ਮੀਡੀਆ ਫਰੀडम ਹੈਜ਼ ਨੈਵਰ ਬੀਨ ਸੋ ਥ੍ਰੈਟਨਡ, ਜਿਹੜੀ ਅੱਜ ਥ੍ਰੈਟ ਹੈ ਇਹ ਪਹਿਲਾਂ ਕਦੇ ਨਹੀਂ ਹੋਈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਜਿਹੜਾ ਜਨਰਲ ਸੈਕਟਰੀ ਨੇ ਇਸ ਆਰਗੇਨਾਈਜੇਸ਼ਨ ਦੇ, ਕ੍ਰਿਸਟੋਫਰ ਡੈਲੋਫੇਰ, ਉਹਨਾਂ ਨੇ ਕਿਹਾ the rate at which democracies are approaching the tipping point is alarming for all those who understand that if media freedom is not secure, that none of the other freedoms can be guaranteed. Where will this downward spiral take us? ਜਿਹੜੇ ਉਹਨਾਂ ਦੇ ਸੈਕਟਰੀ ਨੇ ਉਹ ਕਹਿੰਦੇ ਨੇ ਕਿ ਜਿਸ ਤੇਜ਼ੀ ਨਾਲ ਲੋਕਤੰਤਰਾਂ ਦੇ ਵਿੱਚ ਵੀ ਇਹ ਜਿਹੜੀ ਬੇਸਿਕ ਫਰੀडम ਹੈ
ਇਹ ਖਤਮ ਹੋ ਰਹੀ ਹੈ, ਬੜੀ ਖਤਰਨਾਕ ਅਲਾਰਮ ਹੈ। ਔਰ ਉਹਨਾਂ ਨੇ ਕਿਹਾ ਕਿ ਜੇ ਮੀਡੀਆ ਦੀ ਆਜ਼ਾਦੀ ਨਹੀਂ ਰਹੇਗੀ ਤੇ ਹੋਰ ਕੋਈ ਵੀ ਆਜ਼ਾਦੀ ਜਿਹੜੀ ਹੈ ਉਹ ਗਾਰੰਟੀ ਨਹੀਂ ਹੋਏਗੀ। ਸੋ ਅਸੀਂ ਸਮਝਦੇ ਕਿ ਵੀ ਇਹ ਜਿੱਥੇ ਇੰਡੀਆ ਦੀ ਹਕੀਕਤ ਨੂੰ ਵੀ ਬਿਆਨ ਕਰਦਾ, ਉੱਥੇ ਜਦੋਂ ਅਸੀਂ TV 84 ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਹੁਣ ਜਦੋਂ ਵੀ ਅਸੀਂ ਕੋਈ ਪੋਸਟ ਪਾਉਂਦੇ ਹਾਂ, ਜਿਵੇਂ ਅਸੀਂ ਖਾਲਿਸਤਾਨ ਕਾਲਿੰਗ ਰਾਈਟ ਅਪ ਇਸ ਹਫਤੇ ਦਾ ਕੱਲ ਪਰਸੋਂ ਹੀ ਪਾਇਆ, ਆਲਮੋਸਟ 30,000 ਲੋਕਾਂ ਨੇ ਵਿਊ ਕੀਤਾ ਔਰ ਉਹਨੂੰ ਦੇਖਿਆ ਜੀ। ਔਰ ਇਹ ਬਹੁਤ ਸਾਰੇ ਉਹਨਾਂ ਚੋਂ ਸਬ ਕੰਟੀਨੈਂਟ ਚੋਂ ਹੁੰਦੇ ਨੇ, ਇੰਡੀਆ ਪਾਕਿਸਤਾਨ ਚੋਂ 300 400 ਕਾਮੈਂਟ ਹੁੰਦੇ ਨੇ। ਸੋ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਹਾਲਾਂ ਅਸੀਂ ਕੋਈ ਉਹਨਾਂ ਦੇ ਇਨਫਰਿੰਜ ਨਹੀਂ ਕਰਦੇ ਕਿਸੇ ਰਾਈਟ ਨੂੰ, ਬਹੁਤ ਸਾਰੀਆਂ ਥ੍ਰੈਟਸ ਹੁੰਦੀਆਂ ਨੇ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਬਹੁਤ ਸਾਰੇ ਉੱਥੇ ਬੈਠਿਆਂ ਨੂੰ ਲੱਗਦਾ ਹੈ ਕਿ ਜੀ ਇਹ ਤਾਂ ਸਾਨੂੰ ਕਿਤਿਓਂ ਵੀ ਪਤਾ ਨਹੀਂ ਲੱਗਾ, ਜਾਂ ਇਹ ਪਤਾ ਹੀ ਨਹੀਂ ਹੈ ਵੀ ਇਹ ਕੁਝ ਹੋ ਰਿਹਾ। ਜਿਵੇਂ ਕੱਲ ਅਸੀਂ ਗੁਰਦੁਆਰਾ ਸਾਹਿਬਾਨ ਤੇ ਕਿ ਵੀ ਕਿਵੇਂ ਇਹਨਾਂ ਨੇ ਦਿੱਲੀ ਤੋਂ ਲੈ ਕੇ ਔਰ ਅਕਾਲ ਤਖਤ ਤੋਂ ਔਰ ਇੰਦੌਰ ਦੇ ਗੁਰਦੁਆਰਾ ਸਾਹਿਬ ਤੱਕ ਜਿਹੜਾ ਡਿਸਟਰਕਸ਼ਨ ਕੀਤੀ। ਅੱਜ ਇਹ ਵੀ ਮੈਨੂੰ ਪਤਾ ਲੱਗਾ ਵੀ ਜਿਹੜਾ ਗੁਰਦੁਆਰਾ ਇਹਨਾਂ ਨੇ ਇੰਦੌਰ 'ਚ ਢਾਇਆ, ਉਹ ਜਿਹੜੇ ਗਰੀਬ ਸਿਕਲੀਗਰ ਸਿੱਖ ਨੇ ਜਿਨ੍ਹਾਂ ਦੀ ਗਿਣਤੀ ਕਰੋੜਾਂ 'ਚ ਹੈ, ਉਹਨਾਂ ਨਾਲ ਸੰਬੰਧਿਤ ਸੀ। ਇਸ ਲਈ ਈਵਨ ਸਾਡੇ ਇੰਦੌਰ ਦੇ ਜਿਹੜੀਆਂ ਮੁੱਖ ਸੰਸਥਾਵਾਂ ਜਾਂ ਸਿੱਖ ਨੇ ਉਹਨਾਂ ਨੇ ਬਹੁਤਾ ਬਾਦਰ ਨਹੀਂ ਕੀਤਾ। ਹਾਲਾਂਕਿ ਇਹਦੇ ਨਾਲ ਨਾਲ ਇਹ ਵੀ ਚੱਲ ਰਿਹਾ ਹੈ ਕਿਉਂਕਿ ਜਿਹੜੀਆਂ ਕੁਝ ਸੰਸਥਾਵਾਂ, ਇੰਗਲੈਂਡ ਦਾ ਇੱਕ ਗਰੁੱਪ ਹੈ, ਉਹ ਸਿਕਲੀਗਰ ਸਿੱਖਾਂ 'ਚ ਪ੍ਰਚਾਰ ਕਰਕੇ ਉਹਨਾਂ ਨੂੰ ਵਾਪਸ ਸਿੱਖੀ 'ਚ ਲਿਆ ਰਹੇ ਨੇ ਕਿ ਭਾਈ, ਔਰ ਉਹਨਾਂ ਦਾ ਬਹੁਤ ਵਿਰੋਧ ਹੋ ਰਿਹਾ। ਮਤਲਬ ਉੱਥੇ ਉਹਨਾਂ ਨੂੰ ਜਿਹੜੇ ਅੰਮ੍ਰਿਤ ਛਕ ਲੈਂਦੇ ਨੇ, ਸਿਕਲੀਗਰ ਸਿੱਖ ਬਣ ਜਾਂਦੇ ਨੇ, ਉਹਨਾਂ ਨੂੰ ਪੁਲਿਸ ਉਹਨਾਂ ਦੇ ਘਰਾਂ ਦੇ ਉੱਤੇ ਛਾਪੇ, ਕਈ ਰਾਤ ਜਾ ਕੇ ਜੰਗਲਾਂ 'ਚ ਰਹਿੰਦੇ ਨੇ, ਜੀ ਤੁਸੀਂ ਇਲੀਗਲ ਹਥਿਆਰ ਬਣਾ ਕੇ ਐਂਟੀ ਸੋਸ਼ਲ ਐਲੀਮੈਂਟਸ ਨੂੰ ਦਿੰਦੇ ਹੋ। ਹਾਲਾਂਕਿ ਸਿਕਲੀਗਰਾਂ ਦਾ ਕੰਮ ਹੀ ਹਥਿਆਰ ਬਣਾਉਣਾ ਰਿਹਾ। 6ਵੇਂ ਪਾਤਸ਼ਾਹ ਦੇ ਵੇਲੇ ਉਹ ਸਿੱਖੀ 'ਚ ਆਏ ਔਰ 10ਵੇਂ ਪਾਤਸ਼ਾਹ ਨੇ ਵੀ ਉਹਨਾਂ ਨੂੰ ਅਨੰਦਪੁਰ ਸਾਹਿਬ ਇਨਵਾਈਟ ਕੀਤਾ। ਸਿੱਖ ਮਿਸਲਾਂ ਵੇਲੇ ਵੀ ਉਹਨਾਂ ਦਾ ਰੋਲ ਰਿਹਾ ਔਰ ਬਾਅਦ ਦੇ ਵਿੱਚ ਉਹ ਵਿਚਾਰੇ ਬਹੁਤ ਗਰੀਬ ਸਿੱਖ ਨੇ, ਫੇਥ ਉਹਨਾਂ ਦਾ। ਲੇਕਿਨ ਇਹ ਭਗਵਾ ਬ੍ਰਿਗੇਡ ਉਹਨਾਂ ਦੇ ਉੱਤੇ ਪ੍ਰੈਸ਼ਰਾਈਜ਼ ਕਰ ਰਿਹਾ ਹਿੰਦੂਤਵੀ ਫੁੱਟ ਸੋਲਜਰ ਬਣਾਉਣ ਦੇ ਲਈ। ਔਰ ਜਿਹੜੇ ਸਿੱਖੀ ਵੱਲ ਆਉਣਾ ਵੀ ਪਹਿਲਾਂ ਤਾਂ ਸਾਡੇ ਮੁਖਤਾਰਾ ਪੰਥ ਨੂੰ ਆਪਣਾ ਹੀ ਫਿਕਰ ਨਹੀਂ ਹੈ ਪੰਜਾਬ ਦੇ ਵਿੱਚ ਜੋ ਹੋ ਰਿਹਾ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਗੱਲ ਜੇ ਕਿਤੇ ਵਾਪਰ ਰਹੀ ਹੈ, ਜੇ ਉਹ ਇੰਦੌਰ ਦੇ ਉਸ ਗੁਰਦੁਆਰੇ ਦੀ ਗੱਲ ਬਾਹਰ ਨਾ ਨਿਕਲਦੀ ਜੀ, ਕਿਤੇ ਨਾ ਕਿਤੇ ਉਸ ਦੀ ਨਾ ਹੁੰਦਾ ਪਾਰਟ। ਹੁਣ ਅਸੀਂ ਕੱਲ ਗੱਲ ਕੀਤੀ ਸੀ ਉੜੀਸਾ ਦੇ ਗੁਰਦੁਆਰੇ ਦੀ ਕਿ ਔਰ ਜਗਨਨਾਥਪੁਰੀ ਕਿਵੇਂ ਕੀਤਾ। ਅੱਜ ਮੈਂ ਦੇਖ ਰਿਹਾ ਸੀ ਜੀ ਸ਼੍ਰੋਮਣੀ ਕਮੇਟੀ ਨੇ 2 ਮੈਂਬਰੀ ਕਮੇਟੀ ਬਣਾ ਕੇ ਭੇਜੀ ਹੈ, ਉੱਥੇ ਜਾ ਕੇ ਦੇਖੋ ਕੀ। ਔਰ ਇਹ ਗੱਲ ਸਾਹਮਣੇ ਆਈ ਕਿ ਸੁਪਰੀਮ ਕੋਰਟ ਦੇ ਆਰਡਰ ਥੱਲੇ ਜਿਹੜਾ ਉਹ ਜ਼ਮੀਨ ਗੁਰਦੁਆਰੇ ਦੀ ਖੋਹ ਕੇ, ਔਰ ਹੁਣ ਜਿਹੜਾ ਉੱਥੇ ਇਹ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਅਸੀਂ ਗੁਰਦੁਆਰਾ ਬਣਾਵਾਂਗੇ, ਪਰ ਉਹ ਜਗਨਨਾਥ ਮੰਦਿਰ ਟਰਸਟ ਜ਼ਮੀਨ ਲੀਜ਼ ਕਰੇਗਾ ਸਿੱਖਾਂ ਨੂੰ। ਜਿਹਨੂੰ ਲੀਜ਼ ਕਰੇਗਾ ਜਦੋਂ ਮਰਜ਼ੀ ਕਹਿਣਗੇ ਆਪਣਾ ਮਲਬਾ ਚੁੱਕ ਲਓ। ਸੋ ਹਿਸਟੋਰੀਕਲ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਗਏ, ਹਰਿਦੁਆਰ 'ਚ ਗਿਆਨ ਗੋਦਰੀ ਐਲੀਮੀਨੇਟ ਕਰ ਦਿੱਤਾ ਹੈ, ਜਗਨਨਾਥਪੁਰੀ 'ਚ ਇਹ ਹਾਲ ਹੈ, ਇੰਦੌਰ ਦੀ ਗੱਲ ਅਸੀਂ ਕੀਤੀ ਹੈ। ਹੁਣ ਇਹ ਸਾਰੀ ਗੱਲ ਦੁਨੀਆ 'ਚ ਬਾਹਰ ਨਹੀਂ ਆ ਸਕਦੀ ਜੇ ਤੁਹਾਡੇ ਕੋਲ ਮੀਡੀਆ ਨਹੀਂ। ਹੁਣ ਅਸੀਂ ਜੇ ਸਿਰਫ ਇੱਕੋ ਹੀ ਪਾਰਟ ਕਵਾਂਗੇ ਜੀ ਦੁਸ਼ਮਣ ਆ ਵੀ ਕਰ ਰਿਹਾ, ਆ ਵੀ ਕਰ ਰਿਹਾ, ਆ ਵੀ ਕਰ ਰਿਹਾ, ਆਫ ਕੋਰਸ ਦੁਸ਼ਮਣ ਬਾਤ ਕਰੇ ਅਨਹੋਣੀ, ਦੁਸ਼ਮਣ ਨੇ ਕਰਨੀ ਹੈ, ਪਰ ਉਹਦਾ ਤੋੜ ਕੀ ਹੈ ਜੀ? ਉਹਦਾ ਤੋੜ ਇਹੀ ਹੈ ਕਿ ਵੀ ਅਸੀਂ ਜੇ ਉਹ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਦੇ ਰਹੇ ਨੇ ਕਿ ਅਸੀਂ ਆਪਣੀ ਇਨਫੋਰਮੇਸ਼ਨ ਦੀ ਗੱਲ ਜਿਹੜੀ ਹੈ ਉਹ ਵੱਧ ਤੋਂ ਵੱਧ ਆਪਣੇ ਲੋਕਾਂ ਤੱਕ ਪਹੁੰਚਾਈਏ, ਦੁਨੀਆ ਨੂੰ ਦਸੀਏ। ਇਸ ਕਿਸਮ ਦੇ ਚੈਨਲ ਸਾਡੇ ਕੋਲ 24 ਆਵਰ ਇੰਗਲਿਸ਼ ਚੈਨਲ ਹੋਣ, ਫ੍ਰੈਂਚ ਲੈਂਗੁਏਜ ਹੋਣ, ਸਪੈਨਿਸ਼ ਲੈਂਗੁਏਜ ਹੋਣ, ਤਾਂ ਕਿ ਅਸੀਂ ਇਹਨਾਂ ਦੇ ਪ੍ਰੋਪੇਗੈਂਡਾ ਨੂੰ, ਔਰ ਸਾਡੇ ਲਈ ਆਪਣੀ ਸਰਵਾਈਵਲ ਜਿਹੜੀ ਹੈ ਉਹ ਇੱਕ ਵੱਡਾ ਮਸਲਾ ਬਣਿਆ ਹੋਇਆ। ਸੋ ਮੈਂ ਜਿੱਥੇ ਮੈਨੂੰ ਬਾਰ-ਬਾਰ ਜਿਵੇਂ ਮੈਂ ਕਹਿਣਾ ਵੀ ਮੈਨੂੰ ਚੰਗਾ ਵੀ ਨਹੀਂ ਲੱਗਦਾ, ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਅਸੀਂ ਕੈਰੀ ਔਨ ਨਹੀਂ ਕਰ ਸਕਾਂਗੇ ਇਸ ਸਾਰੇ ਨੂੰ ਜੇ ਸਾਡੀ ਲਿਬਰਲ ਫਾਈਨੈਂਸ਼ੀਅਲ ਹੈਲਪ ਨਹੀਂ ਹੁੰਦੀ। ਇੱਕ ਸਟੇਜ ਆ ਜਾਂਦੀ ਹੈ ਜਿਹਦੇ ਤੁਸੀਂ ਫਿਰ ਆ ਕੇ ਕਹਿੰਦੇ ਹੋ ਜੀ ਐਨਫ ਇਜ਼ ਐਨਫ, ਵੀ ਅਸੀਂ 4.5 ਸਾਲ ਯਤਨ ਕੀਤਾ, ਇੱਥੋਂ ਤੱਕ ਅਸੀਂ ਲਿਆਏ ਹਾਂ। ਤੇ ਜੇ ਇਸ ਦੀ ਅਹਿਮੀਅਤ ਜਾਂ ਬਹੁਤ ਸਾਰਿਆਂ ਨੂੰ ਇਹ ਲੱਗਦਾ ਹੀ ਨਹੀਂ, ਸਿਰਫ ਅਸੀਂ ਜੇ 20-30 ਹਜ਼ਾਰ ਜਿਹੜੇ ਨੇ ਉਸ ਨੂੰ ਦੇਖਣ ਵਾਲੇ ਨੇ, ਕੋਈ ਫਿਗਰ ਜਿਹੜਾ ਇੱਕ ਆਰਟੀਕਲ ਜਿਹੜਾ ਸੀ ਇੱਕ ਸੈਗਮੈਂਟ 3 ਲੱਖ ਤੋਂ ਜ਼ਿਆਦਾ ਸੀ, ਤੇ ਜੇ ਡਾਲਰ ਵੀ ਪਰ ਡੇ ਕੋਈ ਇਹ ਮਿਥ ਲੇ, ਮੈਂ ਤਾਂ ਆਮ ਸਿੱਖ ਦੀ ਗੱਲ ਕਰਦਾ, ਤੇ $30 ਮਹੀਨੇ ਦੇ ਬਣਦੇ ਨੇ, ਤੇ ਉਹਦੇ ਨਾਲ ਹੀ ਅਸੀਂ ਜਿਹੜਾ ਇਸ ਨਾਲੋਂ ਡਬਲ ਹੋਰ ਕੈਪੇਬਿਲਿਟੀ ਰੱਖਦੇ ਹਾਂ। ਇਸ ਵੇਲੇ ਸਾਡੇ ਕੋਲ ਇੱਕ ਅੱਛੀ ਟੀਮ ਗੁਰੂ ਨੇ ਹੀ ਭੇਜੀ ਹੈ, ਜੁੜਦੇ ਜਾਂਦੇ ਨੇ ਨਾਲ, ਪਰ ਅਸੀਂ ਸਾਧਨਾਂ ਦੀ ਕਮੀ ਹੈ। ਔਰ ਮੈਂ ਦੇਖ ਰਿਹਾ ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਵਿੱਚ ਹੁਣ ਸਿੱਖਾਂ ਨੂੰ ਵੀ ਉਹਨਾਂ ਨੇ ਫਰੰਟ ਲਾਈਨ ਤੇ ਲੈ ਆਂਦਾ। ਮੁਸਲਮਾਨ ਈਸਾਈਆਂ ਬਾਰੇ ਤਾਂ ਸਮਝਦੇ ਨੇ ਵੀ ਉਹਨਾਂ ਨੂੰ ਸਬਕ ਸਿਖਾ ਦਿੱਤਾ ਹੈ। ਜੇ ਅਸੀਂ ਕਾਊਂਟਰ ਮੇਸ਼ਰ ਨਾ ਲਏ
ਔਰ ਜਿਹੜੀ ਸਭ ਤੋਂ ਪਾਵਰਫੁਲ ਆਵਾਜ਼ ਹੈ ਉਹ ਇਲੈਕਟ੍ਰੋਨਿਕ ਮੀਡੀਆ ਹੈ, ਸੋਸ਼ਲ ਮੀਡੀਆ ਹੈ। ਔਰ ਟੀਵੀ 84 ਨੇ ਇਸ ਮਾਮਲੇ ਦੇ ਵਿੱਚ ਐਜ਼ ਏ ਓਪੀਨੀਅਨ ਮੇਕਿੰਗ ਚੈਨਲ ਆਪਣੀ ਥਾਂ ਬਣਾਈ ਹੈ। ਸੋ ਅਸੀਂ ਜਿਹੜਾ ਇਹ ਜ਼ਰੂਰ ਜਿਹੜੀ ਹੈ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਮਦਦ ਕਰੋ। ਤੁਸੀਂ ਰੋਜ਼ਾਨਾ ਹੁਣ ਅਨਾਉਂਸ ਵੀ ਕਰ ਦਿਓ ਕਿ ਭਾਈ ਚੈੱਕ ਕਿਹੜੇ ਐਡਰੈਸ ਤੇ ਭੇਜਣਾ ਹੈ ਤੇ ਪੇਪਾਲ ਜਾਂ ਦੂਸਰਾ ਕੀ ਹੈ। ਹਾਲਾਂਕਿ ਕੁਝ ਸਾਨੂੰ ਰਿਪੋਰਟਸ ਆਈਆਂ ਵੀ ਪੇਪਾਲ 'ਚ ਡਿਫਿਕਲਟੀ ਹੁੰਦੀ ਹੈ, ਕਈ ਵਾਰੀ 4-5 ਵਾਰ ਕਰਨਾ ਪੈਂਦਾ ਹੈ। ਅਸੀਂ ਦੇਖ ਰਹੇ ਹਾਂ, ਬਟ ਅਗੇਨ ਉਨੀ ਕੀ ਗੱਲ ਸੀਮਤ ਸਾਧਨਾਂ ਨਾਲ ਕਿੱਧਰ ਅਸੀਂ ਦੌੜ ਭੱਜ ਕਰਦੇ, ਫਿਰ ਵੀ ਅਸੀਂ ਉਸ ਕੰਪਲੇਨ ਨੂੰ ਸੀਰੀਅਸਲੀ ਲਿਆ। ਸੋ ਇਹੀ ਅੱਜ ਦਾ ਮੇਨ ਇਸ਼ੂ ਹੈਗਾ ਜੀ। ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।